ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 5 ਸਤੰਬਰ ਦਿਨ ਸ਼ਨੀਚਰਵਾਰ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ। ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿਮਾ ਸੋਹਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀ ਅਹਿਮ ਵੱਡੀ ਖਬਰ ਕੀ ਰਹੀ ਅਤੇ ਕਰੋਨਾ ਦੇ ਬਾਰੇ ਕੀ ਅਪਡੇਟ ਆ ਜੀ? ਇਹ ਤੋਂ ਪਹਿਲਾਂ ਕਿ ਕਰੋਨਾ ਵੱਲ ਹੋਈਏ, ਉਹ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਅੰਤਰਿਮ ਕਮੇਟੀ ਦੀ ਅੱਜ ਮੀਟਿੰਗ ਹੋਈ ਸੀ SGPC ਦੀ। ਤਾਂ ਉਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਕਿਆਫਾ ਲਾਇਆ ਜਾ ਰਿਹਾ ਸੀਗਾ ਕਿ ਪਿਛਲੀ ਦਫਾ ਜਿਹੜੀ ਇਹਨਾਂ ਨੇ ਸਜ਼ਾ ਲਾਈ ਆ ਅਤੇ ਉਹਦੇ 'ਤੇ ਕੋਈ ਹੋਰ ਸਖਤੀ ਕੀਤੀ ਜਾਊਗੀ, ਪਰ ਬਿਲਕੁਲ ਐਨ ਉਲਟ ਵਾਪਰਿਆ ਇਹਦੇ ਵਿੱਚ। ਵੈਸੇ ਅੰਤਰਿਮ ਕਮੇਟੀ ਇੱਕ ਵਾਰੀ ਫੈਸਲਾ ਲੈਂਦੀ ਹੈ, ਦੂਸਰੀ ਵਾਰ ਤਸਦੀਕ ਕਰਦੀ ਹੈ ਉਹਨੂੰ। ਤਾਂ ਤਸਦੀਕ ਕਰਨ ਵੇਲੇ ਇਹਨਾਂ ਨੇ ਤਸਦੀਕ ਕਰਨ ਦੀ ਥਾਂ 'ਤੇ ਮਾਮਲਾ ਹੀ ਵੀਕ ਕਰ ਦਿੱਤਾ। ਹੁਣ ਇਹ ਕਹਿੰਦੇ ਆ ਕਿ ਪੁਲਿਸੀਆ ਕਾਰਵਾਈ ਨਹੀਂ ਕਰਵਾਉਣੀ। ਇਹਦੇ ਵਿੱਚ ਕੀ ਆ ਕਿ ਜੋ SGPC ਦੇ ਅਧਿਕਾਰ ਖੇਤਰ 'ਚ ਉਹ ਕਾਰਵਾਈ ਕਰਾਂਗੇ ਔਰ ਜੋ ਪੰਥਕ ਰਵਾਇਤਾਂ ਨੇ ਉਹਦੇ ਮੁਤਾਬਕ ਹੀ ਚੱਲਾਂਗੇ। ਯਾਨੀ ਇਹ ਆ ਕਿ ਕਾਨੂੰਨੀ ਕਾਰਵਾਈ ਨਹੀਂ ਹੋਏਗੀ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਆ। ਜੇ ਵੇਖੀਏ ਕਿ ਪਹਿਲਾਂ SGPC ਨੂੰ ਚੇਤਾ ਨਹੀਂ ਇਸ ਗੱਲ ਦਾ, ਜੇ ਹੁਣ ਇਹ ਤਰਕ ਦੇਣ ਕਿ ਨਹੀਂ ਜੀ ਸਾਡੇ ਕੰਮਾਂ ਕਾਰਾਂ ਦੇ ਵਿੱਚ, ਸਾਡੀਆਂ ਪਰੰਪਰਾਵਾਂ ਦੇ ਵਿੱਚ ਇਹ ਦਖਲ ਹੁੰਦਾ ਨਿਆਂ ਖੇਤਰ ਦਾ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਤੁਹਾਨੂੰ ਉਦੋਂ ਹੀ ਸਪਸ਼ਟ ਕਰ ਦੇਣਾ ਚਾਹੀਦਾ ਸੀਗਾ। ਖੈਰ, ਦੂਜੀਆਂ ਚੀਜ਼ਾਂ ਵੀ ਕੁਛ ਜਿਹੜੀਆਂ ਸਾਫ਼ ਕੀਤੀਆਂ ਗਈਆਂ ਨੇ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਜਿਹੜੀ ਜਾਂਚ ਰਿਪੋਰਟ ਆ ਉਹ ਅਸੀਂ ਜਨਤਕ ਕਰ ਦਿਆਂਗੇ, ਇਹਨੂੰ SGPC ਦੀ ਵੈਬਸਾਈਟ 'ਤੇ ਪਾ ਦਿਆਂਗੇ। ਨਾਲ ਕਿਹਾ ਕਿ ਜੋ ਜਾਂਚ ਕਮਿਸ਼ਨ ਦੀ ਰਿਪੋਰਟ 'ਚ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਏਗਾ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊਗਾ। 328 ਪਾਵਨ ਸਰੂਪ ਜਿਹੜੇ ਗਾਇਬ ਹੋਏ ਸੀ ਉਸ ਮਾਮਲੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਵੱਡੀ ਕਾਰਵਾਈ ਕੀਤੀ, ਮੁੱਖ ਸਕੱਤਰ ਤੋਂ ਲੈ ਕੇ ਅਹੁਦੇਦਾਰਾਂ ਤੱਕ ਐਕਸ਼ਨ ਲਿਆ ਸੀਗਾ। ਅਤੇ ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਆ ਕਿ ਪਾਵਨ ਸਰੂਪ ਕਿਤੇ ਨਹੀਂ ਸਨ ਗਏ, ਸਗੋਂ ਸ਼੍ਰੋਮਣੀ ਕਮੇਟੀ ਦੇ ਕੁਛ ਮੁਲਾਜ਼ਮਾਂ ਦੀਆਂ ਬੇਨੀਮੀਆਂ ਅਤੇ ਲਾਲਚ ਵਸ ਇਹਨਾਂ ਤੋਂ ਭੇਟਾ ਲੈ ਕੇ, ਮਤਲਬ ਕਿ ਰਿਕਾਰਡ ਦੇ ਵਿੱਚ ਨਹੀਂ ਸੀ ਚੜ੍ਹਾਇਆ ਗਿਆ। ਸੋ ਸਮਝ ਗਏ ਕਿ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਪਾਵਨ ਸਰੂਪ ਕਿਤੇ ਨਹੀਂ ਗਏ, ਲਾਲਚ ਵਸ ਹੋ ਕੇ ਇਹਨਾਂ ਨੇ ਉਹ ਜਿਹੜੀ ਮਾਇਆ ਸੀ, ਭੇਟਾ ਸੀ, ਉਹ ਰਿਕਾਰਡ 'ਚ ਦਰਜ ਨਹੀਂ ਕੀਤੀ। ਬਾਕੀ ਸਭ ਕੁਝ ਠੀਕ ਠਾਕ ਆ। ਤਾਂ ਖੈਰ, ਬਾਕੀ ਜੇ ਆਪਾਂ ਦੇਖੀਏ ਠੀਕ ਠਾਕ ਉਹ ਇਹ ਆ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ 'ਚ ਸਿੱਖ ਸੰਗਤਾਂ ਤੋਂ ਮਾफ़ੀ ਮੰਗੀ ਅਤੇ ਨਾਲ ਕਿਹਾ ਕਿ 18 ਸਤੰਬਰ ਨੂੰ SGPC ਦੀ ਸਾਰੀ ਕਾਰਜਕਾਰੀ ਕਮੇਟੀ ਜਿਹੜੀ ਆ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਖਿਮਾ ਦੀ ਯਾਚਨਾ ਕਰੇਗੀ। ਸੋ ਇਹ ਵੱਡੀ ਗੱਲ ਹੈ। ਔਰ ਦੂਸਰੀ, ਜੇ ਆਪਾਂ ਪੰਥਕ ਸਫਾਂ 'ਚੋਂ ਵੱਡੀ ਖਬਰ ਲਈਏ ਅਤੇ ਜਿਹੜੇ ਮੁੱਖ ਸਕੱਤਰ ਆ ਸਾਬਕਾ ਹਰਚਰਨ ਸਿੰਘ, ਜਿਨ੍ਹਾਂ ਨੂੰ ਤਲਬ ਕੀਤਾ ਗਿਆ ਹੈ ਔਰ ਇਸ ਮਾਮਲੇ ਦੇ ਵਿੱਚ ਜੋ ਇਹ ਕਾਰਵਾਈ ਚੱਲਦੀ ਸੀ, ਤਾਂ ਉਹਨਾਂ ਦਾ ਦੇਹਾਂਤ ਹੋ ਗਿਆ ਦਿਲ ਦਾ ਦੌਰਾ ਪੈਣ ਕਾਰਨ। ਅਤੇ ਤਰਲੋਚਨ ਸਿੰਘ ਹੋਰਾਂ ਨੇ ਦੋਸ਼ ਲਾਇਆ ਕਿ ਅਸਲ ਦੇ ਵਿੱਚ ਜੋ ਉਹਨਾਂ 'ਤੇ ਇਹ ਇਲਜ਼ਾਮ ਤਰਾਸ਼ੀ ਹੋ ਰਹੀ ਸੀਗੀ ਉਹਦੇ ਚੱਲਦਿਆਂ ਹੀ ਇਹ ਸਭ ਕੁਛ ਵਾਪਰਿਆ। ਖੈਰ, ਜੇ ਆਪਾਂ ਕਰੋਨਾ ਨਾਲ ਜੁੜੀਆਂ ਕੁਛ ਖਬਰਾਂ ਦਾ ਅਧਿਐਨ ਕਰੀਏ, ਕੁਛ ਉੱਧਰ ਝਾਤਖੋਰੀ ਕਰੀਏ, WHO ਦਾ ਨਵਾਂ ਬਿਆਨ ਆਇਆ ਕਿ ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ ਕਰੋਨਾ ਵੈਕਸੀਨ। ਤਾਂ ਦੂਸਰੇ ਪਾਸੇ ਲੈਂਸੈਂਟ ਨੇ ਅੱਜ ਇੱਕ ਸਟੱਡੀ ਵੀ ਜਾਰੀ ਕੀਤੀ ਆ ਮੇਰੇ ਖਿਆਲ ਦੇ ਨਾਲ, ਜੋ ਸਪੁਤਨਿਕ 5 ਬਣਾਈ ਆ ਰਸ਼ੀਆ ਵਾਲਿਆਂ ਨੇ, ਕਿ ਸਹੀ ਆ
ਇਹਦੇ ਨਾਲ ਐਂਟੀਬਾਡੀ ਬਣ ਰਹੀ ਹੈ। ਤਾਂ WHO ਹੁਣ ਪਤਾ ਨਹੀਂ ਕਿਹੜੀ ਵੈਕਸੀਨ ਨੂੰ ਉਡੀਕ ਰਿਹਾ। ਵੈਸੇ ਕਮਾਲ ਦੀ ਗੱਲ ਹੈ, ਕਦੇ ਕਹਿੰਦੇ ਕਿ ਬਣਨੀ ਹੋਈ ਨਹੀਂ ਕਦੇ, ਤੇ ਕਦੇ ਕਹਿੰਦੇ ਕਿ ਸਾਲ 2 ਸਾਲ ਦੇ ਵਿੱਚ ਆ ਜਾਊਗੀ। ਸੋ ਖੈਰ ਦੇਖਦੇ ਕੀ ਬਣਦਾ। ਉੱਧਰ ਅਮਰੀਕ ਸੁਖਦੇਵ ਤੇ ਗਰਮ ਧਰਮ ਢਾਬਾ ਜਿਹੜੇ ਕਿ NRI ਇੱਧਰ ਪੰਜਾਬ ਨੂੰ ਆਉਂਦੇ ਜਾਂਦੇ ਆ, ਉਹਨਾਂ ਨੂੰ ਪਤਾ ਹੋਏਗਾ ਮੁਰਥਲ ਢਾਬੇ ਬੜੇ ਮਸ਼ਹੂਰ ਆ ਤੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਗਏ ਆ। ਚਿਦੰਬਰਮ ਦਾ ਕੇਂਦਰ ਸਰਕਾਰ ਤੇ ਹਮਲਾ। ਪੀ ਚਿਦੰਬਰਮ ਨੇ ਕਿਹਾ ਹੈ ਕਿ ਇਸ ਮਹੀਨੇ ਦੇ ਅੰਤ ਤੱਕ 65 ਲੱਖ ਗਿਣਤੀ ਹੋ ਜਾਏਗੀ ਪੋਜ਼ਿਟਿਵ ਕੇਸਾਂ ਦੀ। ਉਧਰ ਜੇ ਗੱਲ ਕਰੀਏ ਭਾਰਤ ਦੇ ਵਿੱਚ ਇਸ ਵੇਲੇ ਅੰਕੜਾ 40 ਲੱਖ ਤੋਂ ਪਾਰ ਹੋ ਗਿਆ। ਗੁਜ਼ਸ਼ਤਾ 24 ਘੰਟਿਆਂ ਦੇ ਵਿੱਚ 86,434 ਨਵੇਂ ਮਾਮਲੇ ਸਾਹਮਣੇ ਆਏ ਆ, ਤਾਂ ਲਗਭਗ 1 ਲੱਖ ਨੂੰ ਅੰਕੜਾ ਜਿਹੜਾ ਉਹ ਛੂਹ ਰਿਹਾ। ਇੱਧਰ ਜਲੰਧਰ ਦੀ ਗੱਲ ਕਰੀਏ ਪੰਜਾਬ ਦੀ, ਤਾਂ ਕਰੋਨਾ ਦਾ ਜ਼ਬਰਦਸਤ ਧਮਾਕਾ ਅੱਜ ਵੀ ਹੋਇਆ। 250 ਦੇ ਕਰੀਬ ਮਾਮਲੇ ਜਿਹੜੇ ਦੁਪਹਿਰ ਤੱਕ ਆ ਚੁੱਕੇ ਸਨ। ਇਹ ਸਾਰੀਆਂ ਖਬਰਾਂ ਦੁਪਹਿਰ ਤੱਕ ਕੀਤੀਆਂ ਹੀ ਆ, ਕਿਉਂਕਿ ਉਸ ਤੋਂ ਬਾਅਦ ਅਪਡੇਸ਼ਨ ਦੁਬਾਰਾ ਹੁੰਦੀ ਹੈ। ਗੁਰਦਾਸਪੁਰ 'ਚ ਉਦੋਂ ਤੱਕ 2 ਬੰਦੇ ਮਰ ਚੁੱਕੇ ਸਨ, 64 ਕੇਸ ਨਵੇਂ ਆ ਚੁੱਕੇ ਸਨ। ਤਰਨਤਾਰਨ ਦੇ ਵਿੱਚ 8 ਪੁਲਿਸ ਮੁਲਾਜ਼ਮਾਂ ਸਮੇਤ 30 ਵਿਅਕਤੀਆਂ ਦੀ ਰਿਪੋਰਟ ਪੋਜ਼ਿਟਿਵ ਆ ਚੁੱਕੀ ਸੀਗੀ। ਇੱਧਰ ਹਰਿਆਣਾ ਕਮੇਟੀ ਪ੍ਰਧਾਨ ਤੁਹਾਨੂੰ ਪਤਾ ਹੀ ਹੈ ਕੌਣ, ਭਾਈ ਬਲਜੀਤ ਸਿੰਘ ਦਾਦੂਵਾਲ ਜੀ, ਉਹ ਕਹਿੰਦੇ ਆ ਕਿ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹੋ, ਸੁਚੇਤ ਰਹੋ। ਦੂਜੇ ਪਾਸੇ ਇਹ ਹੁਣ ਅਪੀਲ ਕਰ ਰਹੇ ਸਰਕਾਰ ਦੇ ਹੱਕ ਦੇ ਵਿੱਚ ਕਿ ਅਫਵਾਹਾਂ ਨਾ ਫੈਲਾਈਆਂ ਜਾਣ। ਤਾਂ ਦੂਸਰੇ ਪਾਸੇ ਗੁਰਦਾਸਪੁਰ ਦੇ ਕੁਝ ਦੁਕਾਨਦਾਰ ਆ ਰਹੇ ਸ਼ਨੀਵਾਰ ਨੂੰ ਦੁਕਾਨਾਂ ਖੋਲ੍ਹਣ ਦੀ ਮੰਗ ਨੂੰ ਲੈ ਕੇ ਦੁਕਾਨਦਾਰ ਜਿਹੜੇ ਸੀਗੇ ਜੁੜ ਕੇ DC ਦੀ ਕੋਠੀ ਦਾ ਘਿਰਾਓ ਕਰਨ ਚਲੇ ਗਏ। ਤਾਂ ਤੁਸੀਂ ਆਪ ਹੀ ਦੇਖ ਲਓ ਕਿ ਇਹ ਵੀ ਇੱਕ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਬਣਦੀ ਪਈ ਆ ਕਿ ਵੀਕਐਂਡ ਲੋਕਡਾਊਨ ਦੁਕਾਨਦਾਰ ਕਹਿੰਦੇ ਆ ਕਿ ਇਹ ਸਾਡੇ ਵਪਾਰ ਬਿਲਕੁਲ ਤਬਾਹ ਕਰ ਦੇਗਾ। ਤਾਂ ਇੱਧਰ ਚੰਡੀਗੜ੍ਹ ਦੇ ਜ਼ਿਲ੍ਹਾ ਸਿੱਖਿਆ ਅਫਸਰ ਹਰਵੀਰ ਸਿੰਘ ਦੀ ਕਰੋਨਾ ਨਾਲ ਮੌਤ ਹੋ ਗਈ ਆ ਤੇ CM ਸਾਹਿਬ ਜਿਹੜੇ ਕਿ ਪਿਛਲੇ 1 ਹਫ਼ਤੇ ਤੋਂ ਸਵੈ ਇਕਾਂਤਵਾਸ ਦੇ ਵਿੱਚ ਚੱਲਦੇ ਪਏ ਸਨ, ਉਹਨਾਂ ਦੀ ਰਿਪੋਰਟ ਨੈਗੇਟਿਵ ਆ ਗਈ ਆ। ਖੈਰ ਉਹਨਾਂ ਦਾ ਇਕਾਂਤਵਾਸ ਹੈ ਜਿਹੜਾ ਓਫੀਸ਼ੀਅਲੀ ਇੱਕ ਵਾਰੀ ਬੇਸ਼ੱਕ ਟੁੱਟ ਗਿਆ ਹੋਵੇ, ਪਰ ਉੱਦਾਂ ਵੈਸੇ ਜੇ ਵੇਖੀਏ ਤਾਂ ਇਕਾਂਤਵਾਸ ਦੇ ਵਿੱਚ ਹੀ ਰਹਿਣਗੇ, ਨਿਕਲਦੇ ਨਹੀਂ ਬਾਹਰ। ਖੈਰ ਸੋ ਆ ਕਰੋਨਾ ਦੀ ਹੁਣ ਤੱਕ ਦੀ ਅਪਡੇਟ ਸੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ ਕਰੋਨਾ ਨਾਲ ਹੀ ਜਿਹੜੀ ਹੈ, ਕਹਿੰਦੇ ਕਰੋਨਾ ਕਾਲ ਦੇ ਵਿੱਚ ਹੌਸਲੇ ਦੀ ਲੜਾਈ, 1200 ਕਿਲੋਮੀਟਰ ਸਫ਼ਰ ਤੈਅ ਕੀਤਾ ਹਮਸਫ਼ਰ ਦੇ ਲਈ। ਕਿਆ ਬਾਤ ਹੈ, ਸਫ਼ਰ ਤੈਅ ਕੀਤਾ ਹਮਸਫ਼ਰ ਵਾਸਤੇ। ਇਹਦਾ ਮਤਲਬ ਇਹ ਕਿ ਕੋਈ ਇਨਸਾਨ ਹੈ ਜਿਹੜਾ ਉਹ ਨਾ ਸਿਰਫ ਹੌਸਲੇ ਦਾ ਮੁਜੱਸਮਾ ਹੈ, ਬਲਕਿ ਜੋ ਉਹਦੀ ਡਿਊਟੀ ਹੈ, ਜੋ ਉਹਦਾ ਫਰਜ਼ ਹੈ ਆਪਣੇ ਰਿਸ਼ਤਿਆਂ ਪ੍ਰਤੀ, ਉਹਦੇ ਵਾਸਤੇ ਵੀ ਕਿੰਨਾ ਪਾਬੰਦ ਆ। ਦੋਏ ਚੀਜ਼ਾਂ ਨੇ। ਤਾਂ ਖੈਰ ਇਹ ਘਟਨਾ ਹੈ ਝਾਰਖੰਡ ਦੀ। ਦੱਸਦੇ ਆ ਕਿ ਉੱਥੋਂ ਦਾ ਇੱਕ ਨੌਜਵਾਨ ਹੈ ਆਪਣੇ ਹਮਸਫ਼ਰ ਵਾਸਤੇ ਇੰਨਾ ਜ਼ਿਆਦਾ ਸਫ਼ਰ ਤੈਅ ਕਰਕੇ ਆਇਆ ਕਿ ਅਫਸਰ ਵੀ ਹੈਰਾਨ ਹੋ ਗਏ। ਔਰ ਸਾਰਾ ਸਫ਼ਰ ਹੈ ਉਹਨੇ ਜਿਹੜਾ ਉਹ ਇੱਕ ਸਕੂਟਰ ਤੇ ਤੈਅ ਕੀਤਾ ਵਾ। ਤਾਂ ਸਫ਼ਰ ਕੁੱਲ ਬਣਦਾ 1200 ਕਿਲੋਮੀਟਰ। ਤਾਂ ਉਹਨੇ 4 ਸਟੇਟਾਂ ਦੇ ਵਿੱਚੋਂ ਗੁਜ਼ਰ ਕੇ ਇਹ ਜਿਹੜਾ ਸਫ਼ਰ ਤੈਅ ਕੀਤਾ। ਅਸਲ ਦੇ ਵਿੱਚ ਇਹ ਜਿਹੜਾ ਨੌਜਵਾਨ ਆ ਖੁਦ ਤੇ ਵਿਚਾਰਾ 8 ਪੜ੍ਹਿਆ ਵਾ, ਪਰ ਇਹਦੀ ਜਿਹੜੀ ਵਾਈਫ ਆ ਉਹ ਅੱਗੇ ਪੜ੍ਹਨਾ ਚਾਹੁੰਦੀ ਸੀ, ਕਾਫੀ ਪੜ੍ਹੀ ਵੀ ਸੀਗੀ, ਤੇ ਬਾਅਦ ਦੇ ਵਿੱਚ ਉਹਨੇ ਸੋਚਿਆ ਕਿ ਹਾਂ ਮੈਂ ਜੋਬ ਕਰਨੀ ਆ, ਤੇ ਉਹਦੇ ਵਾਸਤੇ ਇਹਨੇ ਟੀਚਰ ਦੀ ਨੌਕਰੀ ਲਈ ਅਪਲਾਈ ਕੀਤਾ ਸੀਗਾ, ਜਿਹਦਾ ਇਮਤਿਹਾਨ ਸੀ ਗਵਾਲੀਅਰ ਦੇ ਵਿੱਚ। ਤਾਂ ਇਸ ਮਾਮਲੇ ਦੇ ਵਿੱਚ ਥੋੜ੍ਹਾ ਜਿਹਾ ਸੋਚਣਾ ਪਿਆ ਇਹਨਾਂ ਨੂੰ ਕਿ ਹੁਣ ਆਪਾਂ ਇਮਤਿਹਾਨ ਛੱਡੀਏ ਜਾਂ ਕਿਸ ਤਰ੍ਹਾਂ ਕਰੀਏ, ਕਿਉਂਕਿ ਰੌਲਾ ਇਹ ਆ ਕਿ ਕਰੋਨਾ ਕਰਕੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਲੋਕਡਾਊਨ ਲੱਗਿਆ ਵਾ, ਆਵਾਜਾਈ ਦੀ ਰਫ਼ਤਾਰ ਜਿਹੜੀ ਥੰਮੀ ਆ। ਤਾਂ ਇਹਨਾਂ ਨੇ ਫਿਰ ਫੈਸਲਾ ਕੀਤਾ ਕਿ ਨਹੀਂ, ਆਪਾਂ ਇਮਤਿਹਾਨ ਨਹੀਂ ਛੱਡਣਾ, ਇੱਕ ਨਵਾਂ ਇਮਤਿਹਾਨ ਦੇਵਾਂਗੇ ਇਹਦੇ ਵਾਸਤੇ, ਕਿ ਇਮਤਿਹਾਨ ਨਾ ਛੁੱਟੇ, ਇਹਦੇ ਵਾਸਤੇ ਇਮਤਿਹਾਨ ਦੇਵਾਂਗੇ। ਸਕੂਟਰ ਤੇ ਨਿਕਲੇ ਆ ਤੇ ਰਾਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਿਹਾਰ ਵਾਲੀ ਸਾਈਡ ਥਰੂ ਹੁੰਦੇ ਗਏ ਆ। ਬਹੁਤ ਜ਼ਿਆਦਾ ਮੀਂਹ ਕਣੀ ਦਾ ਮੌਸਮ ਆ, ਉੱਤਰ ਤੇ ਹੜ੍ਹ ਵੀ ਆਉਂਦੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ। ਤੇ ਇਹ ਜਿਹੜਾ ਜੋੜਾ ਸੀਗਾ ਆਪਣੇ ਗਹਿਣੇ ਜਿਹੜੇ ਹੁੰਦੇ ਆ, ਗਣਾ ਗੱਟਾ ਜਿਹਨੂੰ ਆਪਾਂ ਟੂਮਾ ਕਹਿ ਦਿੰਦੇ ਹਾਂ, ਟੂਮ ਛੱਲਾ ਜਿਹੜਾ ਹੁੰਦਾ, ਉਹ ਗਹਿਣੇ ਧਰ ਕੇ ਇਹਨਾਂ ਨੇ 10,000 ਰੁਪਈਆ ਲਿਆ ਸੀਗਾ। ਤਾਂ ਗਵਾਲੀਅਰ ਪਹੁੰਚੇ। ਜਿਵੇਂ ਹੀ ਉੱਥੇ ਮੀਡੀਆ ਨੂੰ ਪਤਾ ਲੱਗਿਆ, ਅਫਸਰਾਂ ਨੂੰ ਪਤਾ ਲੱਗਿਆ, ਉਹ ਹੈਰਾਨ ਹੋ ਗਏ ਕਿ ਕਮਾਲ ਦੀ ਗੱਲ ਆ। ਤੋ ਇਹਨਾਂ ਨੇ ਇੱਕ ਬਹੁਤ ਵਧੀਆ ਮਿਸਾਲ ਦਿੱਤੀ ਆ ਕਿ ਹਾਂ ਭਾਈ ਇੱਕ ਦੂਜੇ ਪ੍ਰਤੀ ਕਿਸ ਤਰ੍ਹਾਂ ਸਮਰਪਤਾ ਜਿਹੜੀ ਆ ਉਹ ਵਿਖਾਈ ਜਾ ਸਕਦੀ ਆ। ਤਾਂ ਉੱਥੋਂ ਦੇ ਜਿਹੜੇ ਵੱਡੇ ਅਫਸਰ ਸੀਗੇ ਉਹਨਾਂ ਨੇ ਇਹਨਾਂ ਨੂੰ 5,000 ਰੁਪਈਆ ਵੀ ਆਖਿਆ ਕਿ ਦਿਓ ਭਾਈ, ਇਹਨਾਂ ਦਾ ਰਿਹਾਇਸ਼ ਦਾ ਪ੍ਰਬੰਧ ਕਰੋ, ਖਾਣ ਪੀਣ ਦਾ ਪ੍ਰਬੰਧ ਕਰੋ, ਜਦ ਤੱਕ ਇਹ ਇਮਤਿਹਾਨ ਨਹੀਂ ਹੁੰਦਾ। ਪਰ ਦੂਜਾ ਪੱਖ ਵੀ ਹੈ ਇਸ ਕਹਾਣੀ ਦਾ, ਕਿਉਂਕਿ ਇਹ ਦੇਖੋ ਇਹ ਜਿਹੜੇ ਹੈਗੇ ਕਬਾਇਲੀ ਜੋੜਾ ਹੈ ਨਾ,
जिन्हों आप कह दें कि आदिवासी बहुत ज्यादा पछड़िया वर्ग है। इंडिया की यही समस्या ना कि असी इंडिया जो कहने एक इंडिया वो आ जिहड़ा सानू बंगलौर च दिखदा, बंबई दीयां बिल्डिंगां च दिखदा, एक वो इंडिया जिहड़ा सानू दिखदा ही नहीं कदे, उहदियां मुश्किलां कदे सानू दिखदियां ही नहीं है। तां इह वो इंडिया है जिहदियां मुश्किलां लुकवियां मुश्किलां ने। ਤਾਂ ਇਹ ਹੁਣ ਤੁਸੀਂ ਦੇਖੋ कि इंडिया ਦੇ ਵਿੱਚ इस तरह का सिस्टम है कि किसी भी इम्तिहान देने वाले प्रत्यार्थी ਨੂੰ 1200 किलोमीटर दूर जाना पवेगा। ये सिस्टम है। ਤਾਂ ਇਹਦੇ ਵਿੱਚ ਆ ਹੁਣ ਜਿਹੜਾ ਆਪਾਂ ਰੌਲਾ ਦੇਖਿਆ ਸੀਗਾ JEE ਦਾ, ਫਿਰ ਨੀਟ ਦਾ, ਇਹੀ ਰੌਲਾ ਸੀਗਾ ਨਾ कि लॉकडाउन ਦੇ ਵਿੱਚੋਂ किस तरह लंघ के किसी बच्चे ने जाना है, ਉਹਦਾ ਪ੍ਰਬੰਧ कौन उठेगा, ऐसी जिम्मेवारी कौन लेगा, ਉਹਦੇ ਵਿੱਚ कोई भी इन्वॉल्व नहीं सी हो रहा। सो ये दूसरा दुखांत है। ये सुखांत तो है ही आ कि जिस तरह की मिसाल इस जोड़े ने पैदा की, बड़े गजब का हौसला, सलाम करनी चाहिए है कबायली जोड़े को, क्योंकि वो मुंडा जिहड़ा बेचारा वो किसी कैटरर दे कोल वेटर का काम करता सी, काम कर भी ठप्प आ, बेरोजगार आ, पर उन्हें हौसला नहीं आ रहा, हिम्मत विखाई आ। पर दूसरा पक्ष यह आ कि इहो जिहियां समस्या जड़ियां ने वो इंडिया च करोड़ों लोगों दियां ने। जी जी वाकई जी। अगली जी मिंटू जी गल करिए, कहते सरकारी गवाह बने इंस्पैक्टर दे बयान दर्ज। हाँ जी, ये बहुत महत्वपूर्ण खबर है। जे तुसी देखोगे बेअदबी मामले नाल ही जुड़ता है मसला, और अगे चल के फिर तुहानू पता है बेअदबी कांड तो बाद फिर कोटकपूरा, बैबल, गोली कांड, ये जिहड़े सीगे सारे प्रकरण एक दूजे दे नाल जुड़े हुए आ। तां इन्हां नू आपां जोड़ के देख लैने इस चीज़ दे नाल कि बेअदबी कांड तो ही शुरुआत हुई सीगी, तां हुण इस मामले दे विच ये बहुत ज़्यादा अहमियत रखदी है खबर। दरअसल की है कि एक इंस्पैक्टर प्रदीप सिंह, उस वेले तो मेरे ख्याल दे नाल छोटा थानेदार होना है, तो ये जिहड़ा थानेदार सी इन्हें इच्छा जताई कि हाँ भाई मैं वादा माफ गवाह बनूंगा। वादा माफ गवाह का मतलब की होंदा है, मैं तुहानू संखेप च समझा देवां कि किसी भी मामले दे विच कोई बंदा जिहड़ा वो अक्यूज़ड है, मान लो मन्निया जा रहा नामजद है, तो वो की कहंदा है कि मैं जी सरकारी पक्ष दे विच गवाही देण नूं तैयार हां, मतलब कि मैं अपनी गवाही तुहानू देण नूं तैयार है, सारी चीज़ दस्सण नूं तैयार है। उहदे च एक शर्त हुंदी है अदालत वालों कि जे तुसीं ये बयान दर्ज करा के मतलब कि वायदा करके मुकर गए तो तुहानू दोबारा फिर दोषियों की सूची च पा दिता जाऊगा। ये शर्त हुंदी है ना, तो उहनूं कह दिंदे वायदा, भी वायदा करके भी मैनूं तुसीं माफ करो, मैनूं इधरली सूची च पा दो, गवाहां की सूची, दोषियों चों कढ के मैं गवाहां की सूची च पा दो, मैं गवाही दे दूंगा। तो ये होंदी है शर्त, प्राइमरी शर्त जिन्हों आप कह सकते हैं। तो ये प्रदीप सिंह जिहड़ा सीगा उस वेले रीडर सीगा किहदा, चरणजीत शर्मा का। चरणजीत शर्मा एक तुहानू पता नामजद दोषी जिहड़ा कि इस मामले दे विच सब तो पहला चक्या गया सीगा, याद होना तुहानू उस समय हुंदा सी DSP जी। तो ये उस वेले रीडर सीगा, दा नाम है प्रदीप सिंह। प्रदीप सिंह अचानक बाहर आउंदा। हुण देखो सुमेध सैनी सी, सुमेध सैनी बचदा आया अखीर वो किहदी गवाही करके फस गया। दो गवाहियां महत्वपूर्ण सीगियां, वो सी जगीर सिंह ते एक शायद होर सीगा। जगीर सिंह कौन सी? वो सी मुल्तानी दा रिश्तेदार, उस समय इहदा वफादार सीगा। बाद दे विच हो सकदा अपने आप नूं फसिया वेख के उन्होंने पता लग्या होवे कि निकलदा कोई रास्ता नहीं है तो मैं अपना रास्ता बना लवां, जां हो सकता है कुछ रिश्तेदारी का भी ख्याल आया होवे, जां ज़मीर जागी, कुछ भी हो सकता है। तो वो जिवें ही वायदा माफ गवाह बने वो दो इंस्पैक्टर साहब का, तो उस वेले सुमेध सैनी नूं भाजड़ पै गई। तुहाडे सामने है इन्नी महत्वपूर्ण बन जाती है गवाही। तो हुण इस मसले दे विच प्रदीप सिंह ने जदों इच्छा जताई तो कोर्ट ने कहा कि ठीक है प्रवान है। हुण इन्हें बयान अपने दर्ज करवा दिते। बयान तो बाद जिवें मैं तुहानूं दस्सिया कि इन्हें शुरू दे विच वो जिहड़ा सारा एक तरह नाल कह लो कि एक समझौता जिहड़ा प्रवान कर लिया कि हाँ भाई बयान उन्हें दर्ज करवा दिते। बयान इस तरह होंदे कि खुली कोर्ट च नहीं होंदे इदां दे बंदे दे बयान, एक जिहड़ा जुडिशियल अधिकारी हुंदा जां कर्मचारी हुंदा उही बयान रजिस्टर्ड करदा आम तौर ते, वैसे कई बार खुली अदालत च भी हो जाते हैं। तो हुण इन्हें बयान दर्ज करवा दिते आ। इस तो बाद अदालत जिहड़ी आ वो मेरे ख्याल दे नाल अगली सुनवाई ते इनू बुला लेगी जां इनू शामिल कर लेगी गवाहां दी सूची दे विच, और उस तो बाद कोई अहम खुलासा हो सकता। तो कहने का मतलब यह हुआ
कि एक आम जी खबर लगती है, सधारण जी खबर लगती है कि थानेदार वायदा माफ गवाह बन गया। पर ਇਹਦੇ ਵਿੱਚ ਕੀ ਆ ਕਿ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਨਿਆਂ ਤੇ ਬਹੁਤ ਦੂਰ ਦੀ ਗੱਲ ਹੈ। ਹਾਲ ਦੀ ਘੜੀ ਜੇ ਆਪਾਂ ਵੇਖੀਏ ਕਿ ਸਾਰਾ ਜੋ ਕੁਛ ਵਾਪਰਿਆ ਉਹਦਾ ਸਾਜ਼ਿਸ਼ਕਰਤਾ ਕੌਣ ਸੀਗਾ, ਉਹਨੂੰ ਅਮਲ ਤੱਕ ਪਹੁੰਚਾਉਣ ਵਾਲਾ ਦੋਸ਼ੀ ਕੌਣ ਸੀਗਾ ਤੇ ਉਹਨੂੰ ਸਜ਼ਾ ਕਿੰਨੀ ਹੁੰਦੀ ਆ, ਹਾਲ ਦੀ ਘੜੀ ਦੂਰ ਦੀ ਕੌਡੀ ਆ, ਬਹੁਤ ਦੂਰ ਦਾ ਸਫ਼ਰ ਤੈਅ ਕਰਨਾ ਪਊਗਾ। ਪਰ ਗੱਲ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕਿ ਇਲੈਕਸ਼ਨ ਨੇੜੇ ਹੋਏਗਾ ਇਹ ਚੀਜ਼ਾਂ ਜਿਹੜੀਆਂ ਸਿਆਸਤ ਦੇ ਵਿੱਚ ਹਥਿਆਰ ਵਜੋਂ ਵਰਤੀਆਂ ਜਾਣੀਆਂ ਨੇ। ਤਾਂ ਇਸੇ ਕਰਕੇ ਸ਼ਾਇਦ ਇਹ ਸਾਰੀਆਂ ਤਿਆਰੀਆਂ ਤਾਂ ਇਹ ਹੋ ਸਕਦਾ ਕਿਉਂਕਿ ਸਰਵਿਸ ਦੇ ਵਿੱਚ ਹੈ ਜਿਹੜਾ ਬੰਦਾ, ਤੁਹਾਨੂੰ ਪਤਾ ਹੀ ਆ ਕਿ ਕਈ ਵਾਰ ਕਹਿੰਦਾ ਹੀ ਆ ਕਿ ਹਾਂ ਠੀਕ ਹੈ ਯਾਰ ਆਪਣਾ ਵੀ ਬਚਾਅ ਕਰੋ ਤੇ ਸਰਕਾਰ ਦੇ ਨਾਲ ਥੋੜੀ ਨੇੜਤਾ ਵੀ ਹੋ ਜਾਏਗੀ। ਤਾਂ ਜੋ ਵੀ ਆ ਪਰ ਇਹਦੇ ਨਾਲ ਇਹ ਆ ਕਿ ਪਰਤ ਖੁੱਲ ਸਕਦੀ ਹੈ। ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਨਾ ਗਵਾਹ, ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਹੁਣ ਤੁਸੀਂ ਦੇਖੋਗੇ ਇੱਕ ਥਾਣੇ ਦੇ ਵਿੱਚੋਂ ਕੋਈ ਵੀ ਪੁਲਿਸ ਪਾਰਟੀ ਰਵਾਨਾ ਹੁੰਦੀ ਆ ਕਿਸੇ ਵੀ ਜਗ੍ਹਾ ਨੂੰ, ਕਿਸੇ ਵੀ ਘਟਨਾ ਨੂੰ, ਉਹਦੀ ਰਵਾਨਗੀ ਬੜੀ ਮਹੱਤਤਾ ਰੱਖਦੀ ਹੈ। ਜੇ ਰਵਾਨਗੀ ਨਹੀਂ ਪਾਈ ਗਈ ਮਤਲਬ ਕਿ ਹੀਰਾਫੇਰੀ ਕੀਤੀ ਗਈ ਰੋਜ਼ਨਾਮ ਸੀ, ਤਦ ਵੀ ਪ੍ਰਦੀਪ ਸਿੰਘ ਦੀ ਗਵਾਹੀ ਬੜੀ ਮਹੱਤਵਪੂਰਨ ਬਣ ਜਾਣੀ ਹੈ ਕਿ ਇਹ ਜੀ ਪਾਰਟੀ ਜਿਹੜੀ ਉਹ 2 ਨੰਬਰ 'ਚ ਗਈ ਜਾਂ ਉਹ ਰਵਾਨਗੀ ਆਮਦ ਜਿਹੜੀ ਆ ਉਹ ਗਲਤ ਟਾਈਮ ਪਾ ਕੇ ਤੇ ਫਿਰ ਦਿਖਾਈ ਗਈ ਆ। ਸੋ ਇਸ ਕਰਕੇ ਮਹੱਤਵਪੂਰਨ ਅਹਿਮ ਖੁਲਾਸੇ ਹੋ ਸਕਦੇ ਆ ਕਿ ਅਸਲ ਦੇ ਵਿੱਚ ਉਦਣ ਕੌਣ ਕੌਣ ਉੱਥੇ ਪਹੁੰਚੇ ਸਨ, ਕਿਹੜੇ ਬੰਦੇ ਨੇ ਜਾ ਕੇ ਉੱਥੇ ਸਾਰਾ ਇਹੋ ਨਾ ਕੀਤਾ। ਤੇ ਕੁਝ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਜ਼ਰੂਰ ਅੱਗੇ ਜਾ ਕੇ ਮੋੜਾ ਕੱਟਣਗੀਆਂ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਹੁਣ ਜਾਖੜ ਉਤਰਿਆ ਧਰਮਸੋਤ ਦੇ ਬਚਾਅ 'ਚ। ਦੇਖੋ ਇਹ ਚਾਚਾ ਚੌਧਰੀ ਹੈ ਨਾ ਜਿਹੜਾ ਗਲਤ ਚੱਲ ਰਿਹਾ ਮੇਰੇ ਖਿਆਲ ਦੇ ਨਾਲ। ਗਲਤ ਕਿਉਂ ਚੱਲ ਰਿਹਾ ਕਿ ਦੇਖੋ ਹੁਣ ਕਿਹਨੂੰ ਤੁਸੀਂ ਗਲਤ ਕਹੋਗੇ। ਇਹ ਕੱਲ ਪ੍ਰੈਸ ਕਾਨਫਰੰਸ ਕਰਕੇ ਉੱਥੇ ਬੈਠੇ ਸਨ ਤੇ ਉਹ ਦਿਖਾ ਰਹੇ ਸੀਗੇ ਸਾਰੇ ਡਾਕੂਮੈਂਟ ਜਿੱਦਾਂ ਕਿ ਇਹਨਾਂ ਦੀ ਆਦਤ ਹੈ। ਇਹ ਬੋਲਦੇ ਆ ਤਾਂ ਕੁਛ ਐਸਾ ਵੈਸਾ ਬੋਲਦੇ ਆ ਕਿ ਹੁਣ ਉਹਨਾਂ ਤੇ ਬੋਲਾਂ ਤੇ ਯਕੀਨ ਜਿਹਾ ਨਹੀਂ ਆਉਂਦਾ। ਜਿਸ ਤਰ੍ਹਾਂ ਪਹਿਲਾਂ ਆਪੋਜੀਸ਼ਨ 'ਚ ਇਹ ਬੋਲਦੇ ਹੁੰਦੇ ਸੀ ਤੇ ਯਕੀਨ ਆ ਜਾਂਦਾ ਸੀਗਾ ਕਿ ਹਾਂ ਯਾਰ ਕੁਛ ਕਰੂਗੇ। ਪਰ ਹੁਣ ਜਿਸ ਤਰ੍ਹਾਂ ਦਾ ਇਹ ਕੰਮ ਕਰਦੇ ਆ ਉਹ ਤੋਂ ਲੱਗਦਾ ਕਿ ਨਹੀਂ, ਇਹ ਵੀ ਬਸ ਹੁਣ 5 ਸਾਲ ਦੀ ਟਰਮ ਜਿਹੜੀ ਆ ਭੋਗ ਕੇ ਐਸ਼ੋ ਇਸ਼ਰਤ ਕਰਕੇ ਨਿਕਲ ਲੈਣਗੇ। ਤਾਂ ਦੇਖੋ ਗੱਲ ਕੀ ਆ, ਇਹ ਕਹਿੰਦੇ ਆ ਕਿ ਕੇਂਦਰ ਸਰਕਾਰ ਨੇ ਮੋਦੀ ਸਰਕਾਰ ਨੇ 2 ਸਾਲ ਪਹਿਲਾਂ ਹੀ ਵਜ਼ੀਫਾ ਸਕੀਮ ਜਿਹੜੀ ਬੰਦ ਕਰ ਦਿੱਤੀ ਸੀ। ਤੇ ਜੇ ਤੁਸੀਂ ਪੁਤਲੇ ਫੂਕਣੇ ਆਮ ਆਦਮੀ ਪਾਰਟੀ ਨੂੰ ਕਹਿ ਰਹੇ ਆ, ਅਕਾਲੀਆਂ ਨੂੰ ਕਹਿ ਰਹੇ ਆ ਕਿ ਜਾ ਕੇ ਉੱਥੇ ਕੇਂਦਰ ਦੇ ਪੁਤਲੇ ਫੂਕੋ। ਦਰਅਸਲ ਗੱਲ ਕੀ ਆ ਕਿ ਦੇਖੋ ਰਾਜਨੀਤੀ ਆਪਦੀ ਥਾਂ ਤੇ ਆ। ਸਾਡੇ ਵਾਸਤੇ ਤਿੰਨੇ ਧਿਰਾਂ ਹੀ ਇੱਕੋ ਜਿਹੀਆਂ ਨੇ, ਸਾਡੇ ਲਈ ਸਨਮਾਨਯੋਗ ਨੇ। ਚਲੋ ਅਸੀਂ ਸਾਰਿਆਂ ਦਾ ਮਾਨ ਸਨਮਾਨ ਕਰਦੇ ਹਾਂ ਕਿ ਠੀਕ ਹੈ ਯਾਰ ਵਧੀਆ ਗੱਲ ਆ। ਪਰ ਆਲੋਚਨਾ ਉੱਥੇ ਹੁੰਦੀ ਹੈ ਜਿੱਥੇ ਰਾਜਨੀਤਿਕ ਬੰਦੇ ਜਿਹੜੇ ਉਹ ਗਲਤ ਫੈਸਲੇ ਲੈਂਦੇ ਆ, ਗਲਤ ਨੀਤੀਆਂ ਅਪਣਾਉਂਦੇ ਆ, ਜਾਂ ਜੋ ਅਮਲ ਹੋਣਾ ਹੁੰਦਾ ਉਹਦੇ ਵਿੱਚ ਕੁਤਾਹੀ ਕਰਦੇ ਆ, ਜਾਂ ਲੋਕਾਂ ਦੇ ਹੱਕ ਹਕੂਕ ਮਾਰਦੇ। ਸਮੱਸਿਆ ਉੱਥੇ ਆਉਂਦੀ। ਹੁਣ ਜਿਸ ਤਰ੍ਹਾਂ ਇਸ ਮਾਮਲੇ 'ਚ ਆ ਹੋਇਆ ਕੀ ਆ, ਦੇਖੋ ਇਹ ਜਿਸ ਸਕੀਮ ਨੂੰ ਤੁਸੀਂ ਦੇਖੋਗੇ ਵਜ਼ੀਫਾ ਸਕੀਮ, ਜਿਵੇਂ ਇਹ ਕਹਿ ਰਹੇ ਹੁਣ ਸਕੀਮ ਕਿਸ ਤਰ੍ਹਾਂ ਲੱਗੀ ਉਹ ਤੇ ਸਭ ਨੂੰ ਪਤਾ ਹੀ ਆ ਨਾ। ਮੈਂ ਤੁਹਾਨੂੰ ਸਕੀਮ ਦਾ ਪਿਛੋਕੜ ਦੱਸ ਦਿੰਦਾ ਕੀ ਸੀਗੇ। ਵਜ਼ੀਫਾ ਸਕੀਮ ਕਾਂਗਰਸ ਦੀਆਂ ਚੰਗੀਆਂ ਸਕੀਮਾਂ 'ਚੋਂ ਇੱਕ ਸੀਗੀ, ਨਿਹਾਇਤ ਚੰਗੀਆਂ ਸਕੀਮਾਂ 'ਚੋਂ। ਜਿੱਦਾਂ ਮਨਰੇਗਾ ਮੈਂ ਕਹਿੰਦਾ ਕਿ ਬਹੁਤ ਵਧੀਆ ਸਕੀਮ ਲਿਆਂਦੀ ਸੀ ਇਹਨਾਂ ਨੇ। ਹਾਲਾਂਕਿ ਉਹ ਕਾਮਰੇਡਾਂ ਨੇ ਦਬਾਅ ਪਾ ਕੇ ਲਿਆਂਦੀ ਸੀ ਉਸ ਸਮੇਂ, ਕਿਉਂਕਿ ਯੂਪੀਏ ਪਹਿਲੀ ਸਰਕਾਰ ਤੁਹਾਨੂੰ ਪਤਾ ਹੀ ਹੈ ਨਾ ਕਿ ਕਾਮਰੇਡਾਂ ਦੇ ਸਮਰਥਨ ਕਰਕੇ ਹੀ ਟਿਕੀ ਹੋਈ ਸੀਗੀ। ਤਾਂ ਉਹ ਜਿਹੜੇ ਚੰਗੇ ਫੈਸਲੇ ਸੀ, ਹਾਲਾਂਕਿ ਕਰਪਸ਼ਨ ਉਹਨਾਂ ਸਾਲਾਂ 'ਚ ਬਹੁਤ ਹੋਈ ਹੈ ਜਦੋਂ ਇਹ ਰਾਜ ਕਰਦੇ ਸੀਗੇ। ਤਾਂ ਇਹਨਾਂ ਨੇ 2012 'ਚ ਸਕੀਮ ਲਾਂਚ ਕੀਤੀ ਸੀ। 100% ਇਹਨਾਂ ਨੇ ਆਖਿਆ ਸੀਗਾ ਕਿ ਕੇਂਦਰ ਸਪਾਂਸਰਡ ਕਰੂਗਾ, ਮਤਲਬ ਕਿ ਖਰਚਾ ਚੁੱਕੂਗਾ। 2 ਤਰ੍ਹਾਂ ਦੀ ਹੈ ਇਹ ਵਜ਼ੀਫਾ ਸਕੀਮ। ਇੱਕ ਤੇ ਇਹ ਆ ਕਿ 2.5 ਲੱਖ ਜਿਹਦੀ ਆਮਦਨ ਆ ਉਹਦੇ ਥੱਲੇ ਆ, ਮਤਲਬ ਕਿ ਤੇ ਉਹ ਗਰੀਬ ਪਰਿਵਾਰ ਆ ਜਿਹੜਾ ਉਹ ਆਪਣੇ ਬੱਚੇ ਵਾਸਤੇ ਇਹ ਲਾਭ ਲੈ ਸਕਦਾ। ਤਾਂ ਬੱਚੇ ਨੂੰ 2 ਤਰ੍ਹਾਂ ਦਾ ਲਾਭ ਮਿਲਦਾ, ਇੱਕ ਵਜ਼ੀਫਾ ਮਿਲਦਾ, ਇੱਕ ਜੇਬ ਖਰਚ ਮਿਲਦਾ। ਇਹ ਅਸਲ ਦੇ ਵਿੱਚ ਜਿਹੜਾ ਹੁਣ ਰੌਲਾ ਹੈ ਇਹ ਜੇਬ ਖਰਚੇ 'ਚੋਂ ਹੋਏ ਘਟਾਲੇ ਦਾ। ਅਸਲ ਦੇ ਵਿੱਚ ਕੀ ਆ ਕਿ ਇਹ ਸਕੀਮ ਸੀ 5 ਸਾਲਾਂ ਵਾਸਤੇ। 12 'ਚ ਮੈਂ ਤੁਹਾਨੂੰ ਕਿਹਾ ਤਾਂ ਮਤਲਬ ਕਿ 17 ਕੇਂਦਰ ਨੇ ਆਖਿਆ ਸੀਗਾ ਕਿ ਅਖੀਰਲੇ ਸਾਲ ਦੇ ਵਿੱਚ ਜਿਹੜਾ ਖਰਚ ਹੋਊਗਾ, ਮਤਲਬ ਕਿ ਆਖਰੀ ਸਾਲ ਜਿਹੜਾ ਆ ਉਹਦਾ ਜਿੰਨਾ ਖਰਚ ਹੋਊਗਾ ਉਹ ਚੁੱਕੂਗੀ ਸਟੇਟ ਗੌਰਮੈਂਟ, ਕੋਈ ਵੀ ਆ ਸਟੇਟ ਗੌਰਮੈਂਟ ਚੱਕੂਗੀ। ਤੇ ਉਸ ਤੋਂ ਇਲਾਵਾ ਜੇ ਕੋਈ ਵਧਵਾ ਖਰਚਾ ਹੋਊਗਾ ਉਹ ਕੇਂਦਰ ਜਿਹੜਾ ਹੈ ਉਹ ਆਪਣੇ ਸਿਰ ਤੇ ਉਠਾਊਗਾ। ਫਿਰ ਵੀ ਕੇਂਦਰ ਨੇ ਦੇਖੋ ਨਿਰਾਪੁਰਾ ਕੇਂਦਰ ਨੂੰ ਨਹੀਂ ਫੜ ਸਕਦੇ। ਕੇਂਦਰ ਨੇ ਫਿਰ ਵੀ ਸੋਧ ਕੀਤੀ ਇਸ ਮਾਮਲੇ 'ਚ। ਹਾਲਾਂਕਿ ਮੈਂ ਕਹਿੰਦਾ ਕਿ ਕੇਂਦਰ ਨੂੰ ਹੋਰ ਵੀ ਇਸ ਮਾਮਲੇ ਦੇ ਵਿੱਚ
ਉਦਾਰਵਾਦਤਾ ਦਿਖਾਉਣੀ ਚਾਹੀਦੀ ਸੀ, ਕਿਉਂਕਿ ਮਸਲਾ ਗਰੀਬਾਂ ਨਾਲ ਜੁੜਿਆ। ਅਸੀਂ ਜਦ ਤੱਕ ਗਰੀਬਾਂ ਨੂੰ ਤਾਲੀਮ ਯਾਫਤਾ ਨਹੀਂ ਕਰਾਂਗੇ, ਅਸੀਂ ਉਹਨਾਂ ਨੂੰ ਅੱਗੇ ਨਹੀਂ ਲੈ ਕੇ ਆਵਾਂਗੇ, ਇਹ ਸਮਾਜ, ਇਹ ਦੇਸ਼ ਕਦੇ ਵੀ ਇੱਕ ਆਈਡੀਅਲ ਸਮਾਜ ਜਾਂ ਦੇਸ਼ ਨਹੀਂ ਬਣ ਸਕਦਾ। ਤਾਂ ਕੇਂਦਰ ਨੇ 60-40 ਕਿਹਾ ਕਿ ਆਪਾਂ ਇੱਦਾਂ ਕਰਦੇ ਹਾਂ, ਤੁਸੀਂ 60 ਪਾ ਲਓ, ਅਸੀਂ 40 ਪਾ ਦਿੰਦੇ ਹਾਂ। ਤਾਂ ਇਸ ਤਰ੍ਹਾਂ ਇਹ ਸਕੀਮ ਜਿਹੜੀ ਅੱਗੇ ਤੁਰਦੀ ਰਹੂਗੀ। ਤਾਂ ਸਾਡੀ ਜਿਹੜੀ ਹੈਗੀ ਸੀਗੀ ਸਟੇਟ ਗੌਰਮੈਂਟ, मतलब कि राज गौरमेंट, कैप्टन गौरमेंट, इन्होंने हथ खिंच ले कि असीं नहीं दे सकते, असीं तो इन्ना भी नहीं दे सकते। तो ये जिहड़ा पैसा सीगा, ये जिवें आपां बेस ईयर मन्निया 2012, तो अखीरला साल जिहड़ा 2017, ये 17 का पैसा रहिंदा आया होया। सो ये तुसीं हुण आप ही फैसला कर लो कि जाखड़ साहब कित्थे दुरुस्त ने। ठीक है कि केंद्र की नीति सीगी, केंद्र ने नीति बदली। 2012 च तुहाडी सरकार सी ना, उन्होंने 5 साल वास्ते लियांदी सी, तो उदों इनू 50 साल वास्ते कर देंगे। तो गल जी है ना, वो असल दसनी चाहिए है लोगों को, असल गल जी है ना उसका मुल होंदा। क्योंकि ये राजनीति हुण तुसीं इस तरह की राजनीति जिवें अगे हुंदी सी, अंमृतसर कुछ होर कह आए, चंडीगढ़ कुछ होर कह दिता, क्योंकि चौथे दिन अखबार पहुँचती ही पिंडां च। अजकल गूगल बाबा सब कुछ जिहड़ा वो पोटियां ते दस दिंदा, निमक दे विच दस दिंदा। सो इस करके इन्हां नूं इहो जी जिहड़ी पोचे मारी वाली राजनीति है ना छड्डनी चाहिए है। जाखड़ साहब साडे लागे दे आ, चौधरी चाचा चौधरी, असीं तां कहने प्यार दे नाल कि भाई बंदे बन के ते चज दी राजनीति करो। उन्हां दा काम है विरोधता करनी, उन्हां दी विरोधता गलत नहीं है, चाहे अकाली होण चाहे आम आदमी पार्टी वाले होण, पर तुसीं सच दसो। ठीक है तुहाडी स्कीम वधिया सी, पर केंद्र सरकार दी ही स्कीम सी उस टाइम। उस टाइम तो बाद इन्हां ने बदली है थोड़ी जी। हाँ, उहदे विच इन्ना जरूर कह सकदे तुसीं कि केंद्र सरकार नूं होर अपना जिहड़ा हिस्सा वधाउणा चाहीदा सीगा। जी, एक होर कांग्रेसी बड़ा मशहूर आ सिद्धू, कहंदे बड़ा बोलदा आ, अजकल इन्ने घपले हो हटे आ, चुप ही बड़ा है। देखो नवजोत सिंह सिद्धू तो जे उम्मीद ला के बैठा वर्ग, तो वो उम्मीद गलत नहीं है। मैं समझता कि उम्मीद तो ठीक है, उम्मीद होनी चाहिए है, क्योंकि जे आप देखिए धड़ल्लेदार बंदा वा, कोई बड़ा दाग भी नहीं लगा। हालांकि छोटे मोटे इल्जाम शहरदारी के इल्जाम जोड़े वो है मन्ने ने बथेरे लाए आ, पर गल ये आ कि जिहड़ा नवजोत सिंह सिद्धू है ਉਹਦੀ राजनीति तो हुण एक जिस तरह धुआं उठदा किसी भी थां तो, जे कहते ने धुआं उठदा ते किते ना किते अग लगी है, तो जिहड़ा हुण राजनीति चों धुआं उठदा वो इहो ही दसदा कि नवजोत सिंह सिद्धू अपना व्यक्तिगत फायदा जां अपना व्यक्तिगत फैसला जिहड़ा ਉਹਨੂੰ ਇਹਦੇ ਜ਼ਿਆਦਾ ਦਿੰਦਾ ਹੈ। नहीं तो हुण देखो आ जिहड़ा मौका सीगा, बहुत मौकों से बोलने की जरूरत सीगी, उन्होंने चुप्पी धारी रखी है। तो यदा मतलब ये हुआ कि तुसी व्यक्तिगत अपने मफादां नूं, राजनीतिक फैसलियां नूं अहमियत देंदे हो। तुसी ये कहंदे हो कि जितेगा पंजाब, जी यूट्यूब से यार काहदा जितेगा पंजाब? पंजाब तद ही जितेगा जब तुसी ग्राउंड से जाओगे, जब तुसी बाहर निकलोगे, लोगों को लामबंद करोगे। तो नवजोत सिंह सिद्धू इस वेले मेरी नज़रे, मेरी जज से इस वेले वो अपने वास्ते एक वधिया स्पेस टोलदा, जिथे भी मिल गई उन्हें उधर नूं घेर ला लेना। जी जी, अगली ਜਿਹੜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਪੰਜਾਬ ਵਿੱਚ ਸ਼ਰਾਬ ਦੇ 2 ਨੰਬਰੀ ਧੰਦੇ ਨੂੰ ਜਿਹੜਾ ਜੀ ਪੜਚੋਲਣ ਈਡੀ ਵੀ ਹੋਈ ਹੁਣ ਸਰਗਰਮ। हाँ जी, ये जी हूच ट्रैजेडी हुई है, उस तो पहला तुहानूं पता ही है पंजाब दे विच नकली शराब दीयां फैक्ट्रियां फड़ियां गईयां सन। तां ये जिहड़ा हुंदा पैसा, देखो ईडी का मतलब की है, इनफोर्समेंट डायरैक्टरेट, आपां सब नूं एक ते ना किते आपां नूं पता ही है ना, पर इहदी एक जिद्दां कह लईए कि काम करन दी जिहड़ी हैगी है प्रणाली, वो थोड़ी जी जुदा है। जुदा किवें आ कि देखो जिद्दां हुण IT आ, ये है तो केंद्र दी एजेंसियां। IT की है कि देश के विच जे कोई टैक्स चोरी हुंदी है जां टैक्स का कोई मामला देखदी है। ईडी की है मनी लॉन्ड्रिंग का मसला, मतलब कि बाहरों जिहड़ा कोई लैन देन हुंदा, तां इहदा मतलब कि जिथे ईडी इन्वॉल्व होगी वो मनी लॉन्ड्रिंग दे नाल मसला जुड़िया वा। तां इहदा अर्थ इहो कढोगे तुसीं कि ईडी जे इन्वॉल्व होई आ तां किते ना किते ईडी नूं इह सूह मिली है कि पैसा जिहड़ा वो बाहर अंदर गया। बस आही फंडा हुंदा। ਤਾਂ ਇਹਨਾਂ ਨੇ ਹੁਣ ਪੰਜਾਬ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕਿਆ, ਬਾਕੀ ਦਸਤਾਵੇਜ਼ ਮੰਗੇ ਆ ਕਿ 1 ਹਫ਼ਤੇ ਦੇ ਅੰਦਰ ਅੰਦਰ ਸਾਨੂੰ ਸਾਰੇ ਡਾਕੂਮੈਂਟ ਦਿਓ। ਅਸਲ ਦੇ ਵਿੱਚ ਈਡੀ ਕਈ ਹਫ਼ਤਿਆਂ ਤੋਂ ਇਹ ਮੰਗ ਕਰ ਰਹੀ ਹੈ ਕਿ ਸਾਨੂੰ ਰਿਕਾਰਡ ਦਿਓ, ਸਾਨੂੰ ਰਿਕਾਰਡ ਦਿਓ, ਅਸੀਂ ਇਹ ਚੀਜ਼ਾਂ ਦੇਖਣੀਆਂ ਨੇ, ਇਹ ਦੇ ਹੀ ਨਹੀਂ ਰਹੇ। ਕਿਉਂ? ਕਿਉਂਕਿ ਤੁਹਾਨੂੰ ਪਤਾ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਸਿਆਸਤਦਾਨ ਜ਼ਿਆਦਾ, ਹੁਣ ਸੱਤਾਧਾਰੀ ਵੀ ਹੋ ਸਕਦੇ ਆ,
ਉਹਦੇ ਵਿੱਚ ਵਿਰੋਧੀ ਧਿਰ ਵਾਲੇ ਵੀ ਹੋ ਸਕਦੇ ਆ, ਕੋਈ ਵੀ ਹੋ ਸਕਦਾ। ਮਤਲਬ ਕਿ ਜ਼ਿਆਦਾਤਰ ਜੇ ਤੁਸੀਂ ਵੇਖੋ ਕਿ ਮਨੋਪਲੀ ਹੈ ਇਸ ਧੰਦੇ ਦੇ ਵਿੱਚ, ਉਹ ਸਿਆਸਤਦਾਨਾਂ ਦੀ ਆ। ਤਾਂ ਜਿਹੜੀਆਂ ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ ਉਹਦੇ ਵਿੱਚ ਵੀ ਜ਼ਿਆਦਾਤਰ ਰਾਜਨੀਤਿਕ ਬੰਦੇ ਹੀ ਸੀਗੇ, ਤੇ ਉਹਨਾਂ ਦੇ ਵਿੱਚੋਂ ਜਿਹੜਾ ਮਟੀਰੀਅਲ ਵਗੈਰਾ ਬਰਾਮਦ ਹੋਇਆ ਜਾਂ ਜਿਹੜਾ ਉਹਨਾਂ ਦੇ ਵਿੱਚ ਰਸਾਇਣ ਤੱਤ ਪੈਂਦਾ, ਉਹ ਸਾਰਾ ਕੁਛ ਤੇ ਇਹਨਾਂ ਚੀਜ਼ਾਂ ਚੋਂ ਨਿਕਲਿਆ ਨਾ, ਜੋ ਇਹ ਚੀਜ਼ਾਂ ਚਲਾਉਂਦੇ ਨੇ। ਸੋ ਇਸ ਕਰਕੇ ਇਹ ਕੁਤਾਈ ਜੀ ਕਰਦੇ ਪਏ ਸੀਗੇ। ਤਾਂ ਹੁਣ ਈਡੀ ਹੈ ਜਿਹੜੀ, ਉਹਨੇ ਪੰਜਾਬ ਪੁਲਿਸ ਦੀ ਕਾਰਵਾਈ ਤੇ ਵੀ ਸਵਾਲ ਚੁੱਕਿਆ ਤੇ ਨਾਲ ਕਿਹਾ ਕਿ ਭਾਈ ਸਾਨੂੰ ਡਾਕੂਮੈਂਟ ਜਿਹੜੇ ਪ੍ਰੋਵਾਈਡ ਕਰਵਾਓ। ਤਾਂ ਦੂਜੀ ਜਿਹੜੀ ਵੱਡੀ ਖਬਰ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਕਿਉਂਕਿ ਮੈਂ ਰੁਝੇਵੇਂ ਕਰਕੇ ਥੋੜਾ 2-3 ਪ੍ਰੋਗਰਾਮਾਂ 'ਚ ਹਾਜ਼ਰ ਨਹੀਂ ਹੋ ਸਕਿਆ। ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਫਰਜ਼ੰਦ ਰਣਿੰਦਰ ਸਿੰਘ ਖਿਲਾਫ ਦੋਨਾਂ ਦੇ ਖਿਲਾਫ ਹੀ ਈਡੀ ਨੇ 3 ਅਰਜ਼ੀਆਂ ਦਾਖਲ ਕਰ ਦਿੱਤੀਆਂ ਜਾ ਕੇ ਲੁਧਿਆਣਾ ਕੋਰਟ 'ਚ। ਮਤਲਬ ਕਿ ਉੱਥੇ ਵੀ ਇਹਨਾਂ ਤੇ ਸਕੰਜਾ ਕੱਸਿਆ ਜਾ ਰਿਹਾ। ਔਰ ਤੀਜੇ ਪਾਸੇ ਆ ਜਿਹੜਾ ਧਰਮ ਸੋਤ ਵਾਲਾ ਮਸਲਾ ਹੈ, ਇਹਦੇ ਵਿੱਚ ਵੀ ਕੇਂਦਰ ਇਨਵੋਲਵ ਹੋ ਗਿਆ ਹੈ। ਹੁਣ ਤੁਸੀਂ ਦੇਖੋ ਕਿ ਸੁਮੇਧ ਸੈਣੀ, SYL, ਖੇਤੀ ਆਰਡੀਨੈਂਸ ਦੇ ਖਿਲਾਫ ਮਤਾ, ਇਹਨਾਂ ਚੀਜ਼ਾਂ ਦੀ ਟਾਈਮਿੰਗ ਜੋੜੋ ਕਿ ਅਚਾਨਕ ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਤੇ ਰਣਿੰਦਰ ਸਿੰਘ ਦਾ ਮਸਲਾ ਤੇ ਹੈਗਾ 2006 ਦਾ, ਤੇ ਉਹ ਹਾਲੇ ਤੱਕ ਵੀ ਨਿਬੇੜਦੇ ਨੇ, ਉਹਨੂੰ ਪੈਂਡਿੰਗ ਰੱਖਿਆ। ਇਹੀ ਕੇਂਦਰ ਸਰਕਾਰ ਔਰ ਕੇਂਦਰੀ ਏਜੰਸੀਆਂ ਦੀ ਨੀਤੀ ਹੁੰਦੀ ਆ ਕਿ ਮਾਮਲਾ ਨਿਬੇੜਨਾ ਨਹੀਂ ਹੈ, ਮਾਮਲਾ ਜਿਹੜਾ ਉਹ ਖਿਲਾਰ ਕੇ ਰੱਖਣਾ ਹੈ। ਜਦੋਂ ਵੀ ਲੋੜ ਪਈ ਅਗਲੇ ਨੂੰ ਕੱਲ ਨੂੰ ਫੜ ਲਓ। ਤਾਂ ਇਹ ਚੀਜ਼ ਜਿਹੜੀ ਆ ਬੜੀ ਮਹੱਤਤਾ ਰੱਖਦੀ ਆ ਕਿ ਈਡੀ ਜਿੱਥੇ ਜਿੱਥੇ ਵੀ ਉਹਦਾ ਫਾਹ ਪੈਂਦਾ ਪਿਆ, ਉੱਥੇ ਹੀ ਜਾ ਕੇ ਇਨਵੋਲਵ ਹੋ ਰਹੀ ਹੈ ਪੰਜਾਬ ਦੇ ਵਿੱਚ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਇੱਕ ਸਿਪਾਹੀ ਨੇ ਕਸੂਤੀ ਫਸਾ ਦਿੱਤੀ ਪੁਲਿਸ। ਹੋਇਆ ਤਾਂ ਵੈਸੇ ਪਹਿਲੀ ਵਾਰੀ ਨਹੀਂ, ਇਸ ਵਾਰ ਕੀ ਹੋਇਆ ਜੀ? ਹਾਂਜੀ ਦੇਖੋ, ਇਹ ਨਾ ਹਾਈ ਕੋਰਟ ਚਲੇ ਗਿਆ। ਸਿਪਾਹੀ ਦੇ ਖਿਲਾਫ ਹੋਈ ਸੀ FIR ਦਰਜ, ਤੇ SSP ਨੇ ਕਰ ਦਿੱਤਾ ਉਹਨੂੰ ਸਸਪੈਂਡ। ਉਹ ਜਾ ਕੇ ਤੇ ਉੱਥੇ ਸਾਰਾ ਭੇਤ ਖੋਲ ਆਇਆ। ਉਹ ਕਹਿੰਦਾ ਸਾਹਿਬ ਗੱਲ ਇਹ ਆ ਕਿ ਮੈਂ ਕੋਈ ਇਕੱਲਾ ਥੋੜ੍ਹੀ ਆ ਪੰਜਾਬ ਪੁਲਿਸ ਦੇ ਵਿੱਚ ਜਿਹਦੇ ਖਿਲਾਫ ਪਰਚਾ ਦਰਜ ਹੋਇਆ। ਇੱਥੇ ਤੇ ਸਾਡੇ ਤੇ ਇੱਥੇ 36 ਤੁਰੇ ਫਿਰਦੇ ਆ, ਸ਼ਾਹ ਬਹਾਦਰ ਵੀ ਤੁਰੇ ਫਿਰਦੇ ਕਈ। ਹਾਈ ਕੋਰਟ ਹੈਰਾਨ ਹੋ ਕੇ ਕਹਿੰਦਾ ਅੱਛਾ ਜੀ ਏਦਾਂ ਆ। ਉਹਨਾਂ ਆਖਿਆ ਫਿਰ ਇਸ ਤਰ੍ਹਾਂ ਕਰੋਗੇ ਸਾਰੀ ਜਾਣਕਾਰੀ ਦਿਓ, ਕਿਹੜੇ ਸਾਹਿਬ ਦੇ ਖਿਲਾਫ ਕਿਹੜਾ ਪਰਚਾ ਦਰਜ ਆ। ਤੇ ਉਹ ਕਹਿੰਦੇ ਕਿ ਦਮ ਲੱਗਦਾ ਮੁੰਡੇ ਦੀ ਗੱਲ 'ਚ, ਬਈ ਦਮ ਲੱਗਦਾ, ਕਿਉਂਕਿ ਕਿਤੇ ਬਹੁਤ ਕੰਮ ਖਿਲਾਰੇ ਵਾਲਾ। ਸੋ ਹੁਣ ਉਸ ਬਰਖਾਸਤ ਸਿਪਾਹੀ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰੀ ਪੁਲਿਸ ਜਿਹੜੀ ਫਸਾ ਕੇ ਰੱਖ ਦਿੱਤੀ ਹੈ, ਕਿਉਂਕਿ ਇਹਨਾਂ ਦੇ ਖਿਲਾਫ ਬਹੁਤ ਜ਼ਿਆਦਾ ਪਰਚੇ ਦਰਜ ਹੈਗੇ ਆ। ਔਰ ਦੂਜੀ ਗੱਲ, ਤੁਸੀਂ ਇੱਕ ਚੀਜ਼ ਹੋਰ ਦੇਖੋਗੇ, ਜੇ ਆਪਾਂ ਕਿਤੇ ਡਾਕੂਮੈਂਟ ਹਾਸਲ ਕਰ ਸਕੀਏ, ਵੈਸੇ ਉਹ ਡਾਕੂਮੈਂਟ ਨਹੀਂ ਦਿੰਦੇ, ਤੁਸੀਂ RTI ਪਾਓਗੇ ਤਦ ਵੀ ਨਹੀਂ ਮਿਲਦੇ। ਜੇ ਕਿਤੇ ਮਿਲ ਜਾਣ, ਤੁਸੀਂ ਇੱਕ ਚੀਜ਼ ਜਿਹੜੀ ਆ ਉਹਦੇ ਵਿੱਚ ਗਰੰਟੀਆਂ ਪਾਓਗੇ ਕਿ ਇਹਨਾਂ ਦੇ ਵਿੱਚ ਉਹ ਬੰਦੇ ਵੀ ਆ ਜਿਨ੍ਹਾਂ ਨੇ ਚੱਕ ਕੇ ਬੰਦੇ ਮਾਰੇ, ਪਰਚੇ ਹੋ ਗਏ, ਸਜ਼ਾ ਵੀ ਹੋ ਗਈ, ਫਿਰ ਉਹਨਾਂ ਨੂੰ ਨੌਕਰੀ ਤੇ ਚਾੜ ਦਿੱਤਾ ਗਿਆ ਪੰਜਾਬ ਪੁਲਿਸ ਦੇ ਵਿੱਚ। ਇਸ ਤਰ੍ਹਾਂ ਵੀ ਹੋਇਆ, ਕਿਉਂਕਿ ਤੁਸੀਂ ਦੇਖਿਆ ਨਾ ਪਿੰਕੀ ਦਾ ਮਾਮਲਾ, ਪਿੰਕੀ ਸਜ਼ਾ ਯਾਫਤਾ ਸੀ, ਬਾਵਜੂਦ ਇਸ ਦੇ ਉਹਨੂੰ ਜੌਬ ਤੇ ਚਾੜ ਦਿੱਤਾ ਗਿਆ ਸੀ, ਰੌਲਾ ਪਿਆ, ਤਾਂ ਫਿਰ ਉਹ ਫੈਸਲਾ ਜਿਹੜਾ ਸੀਗਾ ਉਹ ਬਦਲ ਦਿੱਤਾ ਗਿਆ। ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਦੇ ਅਧਿਕਾਰੀ ਹੈਗੇ ਜਿਹੜੇ ਲੁਕਵੇਂ ਰੂਪ ਦੇ ਵਿੱਚ ਨੌਕਰੀ ਕਰਦੇ, ਪਰ ਇਹ ਸਿਆਪਾ ਕਸੂਤਾ ਪੈ ਗਿਆ ਹਾਈ ਕੋਰਟ ਦੇ ਵਿੱਚ। ਹੁਣ ਇਹਨਾਂ ਨੂੰ ਇਨਫੋਰਮੇਸ਼ਨ ਜਿਹੜੀ ਉਹ ਦੇਣੀ ਪਊਗੀ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਸੈਂਕੜੇ ਸਕ੍ਰੈਪ ਕਾਰੋਬਾਰੀਆਂ ਦੇ ਲਾਇਸੈਂਸ ਰੱਦ। ਹਾਂਜੀ, ਜਿਹੜੇ ਸਕ੍ਰੈਪ ਕਾਰੋਬਾਰੀ ਆ ਇਹ ਰਗੜੇ ਗਏ ਆ, ਖਾਸ ਤੌਰ ਤੇ ਮੰਡੀ ਗੋਬਿੰਦਗੜ੍ਹ ਦੇ। ਤਾਂ ਮੰਡੀ ਗੋਬਿੰਦਗੜ੍ਹ ਤੁਹਾਨੂੰ ਪਤਾ ਹੀ ਆ, ਬਹੁਤ ਵੱਡੀ, ਜਿੱਦਾਂ ਕਹ ਲਈਏ ਕਿ ਉਦਯੋਗਿਕ ਮੰਡੀ ਹੈ ਤੇ ਮੰਡੀ ਕੋਈ ਬਹੁਤੀ ਵੱਡੀ ਨਹੀਂ ਹੈ, ਪਰ ਇੰਡਸਟਰੀ ਬਹੁਤ ਹੈ ਉੱਥੇ ਮੰਡੀ ਗੋਬਿੰਦਗੜ੍ਹ ਦੇ ਵਿੱਚ। ਤਾਂ ਉਹਦਾ ਪ੍ਰਦੂਸ਼ਣ ਦਾ ਵੀ ਤੁਹਾਨੂੰ ਪਤਾ ਰੌਲਾ ਰੱਪਾ ਪੈਂਦਾ ਜਿੱਥੇ ਇੰਡਸਟਰੀ ਜ਼ਿਆਦਾ ਹੁੰਦੀ ਆ। ਮਿਸਾਲ ਦੇ ਤੌਰ ਤੇ ਲੁਧਿਆਣਾ ਵੇਖ ਲਓ ਤੁਸੀਂ। ਤਾਂ ਹੁਣ ਹੋਇਆ ਕੀ ਆ ਕਿ ਉੱਥੇ ਦੇ 400 ਸਕ੍ਰੈਪ ਕਾਰੋਬਾਰੀਆਂ ਦੇ ਲਾਇਸੈਂਸ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਆ। ਕਿਹਦੇ ਵੱਲੋਂ? ਆ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਹਦੇ ਵੱਲੋਂ। ਤਾਂ ਇਹ ਇੱਕ ਬਹੁਤ ਵੱਡੀ ਬਿਪਤ ਆ। 400 ਕਾਰੋਬਾਰੀ ਥੋੜ੍ਹੇ ਨਹੀਂ ਹੁੰਦੇ, 400 ਕਾਰੋਬਾਰੀ ਬਹੁਤ ਹੁੰਦੇ ਆ। ਹੁਣ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਸਕ੍ਰੈਪ ਗੋਦਾਮ ਜਿਹੜੇ ਆ ਮਜ਼ਦੂਰਾਂ ਲਈ ਵੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਿਸਕ ਹੁੰਦਾ। ਉਹਦੇ ਵਿੱਚ ਅਕਸਰ ਧਮਾਕੇ ਹੋ ਜਾਂਦੇ ਆ, ਅੱਗ ਲਾਈ ਜਾਂਦੀ ਆ ਜਦੋਂ, ਤਾਂ ਉਹਦੇ ਨਾਲ ਵੀ ਵਾਤਾਵਰਨ ਨੂੰ ਬਹੁਤ ਨੁਕਸਾਨ ਹੁੰਦਾ। ਸੋ ਇਹ ਚੀਜ਼ਾਂ ਤੇ ਹੈ, ਪਰ ਗੱਲ ਇਹ ਆ ਕਿ ਇੰਨੀ ਵੱਡੀ ਮਾਰ ਜੇ ਧੰਦੇ ਤੇ ਪਊਗੀ ਤਾਂ ਫਿਰ ਧੰਦਾ ਵੀ ਨੁਕਸਾਨਿਆ ਜਾਊਗਾ। ਉਹਦਾ ਨੁਕਸਾਨ ਹੈ ਜਿਹੜਾ ਤੁਹਾਨੂੰ ਪਤਾ ਸਮੁੱਚੇ ਤੌਰ ਤੇ ਆਰਥਿਕਤਾ ਨੂੰ ਜ਼ਰੂਰ ਹੁੰਦਾ। ਦੋਨੇ ਪੱਖ ਆ, ਪਰ ਮੇਰੇ ਖਿਆਲ ਦੇ ਨਾਲ ਦੇਖੋ ਵਾਤਾਵਰਨ ਆ ਨਾ ਜਿਹੜਾ, ਠੀਕ ਹੈ, ਵਿਕਾਸ ਆਪਣੀ ਜਗ੍ਹਾ, ਮੈਂ ਹਾਮੀਦਾਰ ਹਾਂ ਕਿ ਜਿੱਦਾਂ ਹੁਣ ਯੂਰਪ ਆ ਭਾਈ, ਉਹਨਾਂ ਨੇ ਸਾਰਾ ਕੁਛ ਕਰ ਲਿਆ ਪਹਿਲੀਆਂ 'ਚ ਵਗਦੀਆਂ ਵਹਿਦੀਆਂ 'ਚ। ਅੱਜ ਉਹ ਲੋਕਾਂ ਨੂੰ ਸੁਨੇਹਾ ਦਿੰਦੇ ਆ ਕਿ ਹਾਂ ਭਾਈ ਜਾਗ ਜਾਓ ਕਲਾਈਮੇਟ ਚੇਂਜ ਫਲਾਨ ਧਮਕਾ। ਆਪ ਤੇ ਉਹਨਾਂ ਨੇ ਨਜ਼ਾਰੇ ਲੁੱਟ ਲਏ, ਅਮਰੀਕਾ ਨੇ ਨਜ਼ਾਰੇ ਲੁੱਟ ਲਏ,
ਤੇ ਹੁਣ ਤੇ ਉਹ ਕਹਿੰਦੇ ਕਿ ਤੁਸੀਂ ਜਾਣੋ ਤੇ ਤੁਹਾਡੀ ਜਾਣੇ ਬਲਾ, ਅਸੀਂ ਨਹੀਂ ਵਿੱਚ ਪੈਂਦੇ। ਉਹਨਾਂ ਨੇ ਤੇ ਉਹ ਪੈਰਿਸ ਵਾਲੀ ਉਹ ਡੀਲ ਦੇ ਵਿੱਚੋਂ ਵੀ ਆਪਣੇ ਆਪ ਨੂੰ ਹਟਾ ਲਿਆ ਸੀਗਾ ਕਿ ਤੁਸੀਂ ਨਜਿੱਠੋ ਬਾਈ, ਅਸੀਂ ਤੁਹਾਨੂੰ ਕਾਹਤੋਂ ਪੈਸੇ ਦੇਈਏ। ਤਾਂ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੇ ਜੇ ਵਿੱਚ ਵੇਖੋਗੇ ਜਾਂ ਸਾਊਥ ਏਸ਼ੀਆ ਦੇ ਹੋਰ ਇਸ ਤਰ੍ਹਾਂ ਦੇ ਦੇਸ਼ ਹੈ ਜਿਹੜੇ ਵਿਕਾਸਸ਼ੀਲ ਆ, ਉਹਨਾਂ ਵਾਸਤੇ ਇੰਡਸਟਰੀ ਬਹੁਤ ਲਾਜ਼ਮੀ ਹੈ। ਮੈਂ ਹਾਮੀਦਾਰ ਹਾਂ ਇਸ ਚੀਜ਼ ਦਾ। ਪਰ ਗੱਲ ਇਹ ਹੈ ਕਿ ਤੁਸੀਂ ਵਾਤਾਵਰਨ ਨੂੰ ਨਾਲ ਨਹੀਂ ਤੁਸੀਂ ਵਿਨਾਸ਼ਕਾਰੀ ਬਣਾ ਸਕਦੇ। ਕਿਉਂ? ਕਿਉਂਕਿ ਦੇਖੋ ਹੁਣ ਚਲੋ ਇਹਨਾਂ ਤੇ ਕਾਰਵਾਈ ਹੋ ਗਈ ਕਾਰੋਬਾਰੀਆਂ ਤੇ, ਪਰ ਮਸਲਾ ਕੀ ਹੈ ਕਿ ਜੇ ਤੁਸੀਂ ਦੇਖੋ ਕਿ ਕੇਂਦਰ ਸਰਕਾਰ ਦਾ ਜਿਹੜਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਆ ਰਿਹਾ, ਮਤਲਬ ਕਿ ਐਕਟ ਹੀ ਆ ਰਿਹਾ, ਉਹਦੇ ਵਿੱਚ ਕੀ ਹੈ, ਐਨਵਾਇਰਮੈਂਟ ਇੰਪੈਕਟ ਅਸੈਸਮੈਂਟ ਨੋਟੀਫਿਕੇਸ਼ਨ 2020 ਹੈ ਜਿਹੜਾ, ਜੇ ਤੁਸੀਂ ਪੜ੍ਹੋਗੇ ਉਹਦੇ ਵਿੱਚ ਸਮੁੱਚੇ ਤੌਰ ਤੇ ਜੇ ਆਪਾਂ ਦੇਖੀਏ ਤਾਂ ਕਾਰੋਬਾਰੀਆਂ ਨੂੰ ਖੁੱਲ੍ਹ ਦੇ ਦਿੱਤੀ ਗਈ ਆ। ਮਤਲਬ ਕਿ ਅੱਗੇ ਕਈ ਪ੍ਰਕਾਰ ਦੀਆਂ ਰੋਕਾਂ ਸੀਗੀਆਂ ਕਿ ਤੁਸੀਂ ਕੋਈ ਵੀ ਪ੍ਰੋਜੈਕਟ ਲਾਉਣਾ ਬੜੀ ਆਸਾਨੀ ਦੇ ਨਾਲ, ਫਿਰ ਉੱਥੋਂ ਦੇ ਲੋਕ ਜਿਹੜੇ ਸਥਾਨਕ ਲੋਕ ਸੀ ਵਿਰੋਧਤਾ ਕਰ ਸਕਦੇ ਸੀ। ਉਹਦੇ ਵਿੱਚ ਖੁੱਲ੍ਹਾਂ ਦੇ ਦਿੱਤੀਆਂ ਗਈਆਂ, ਖੁੱਲ੍ਹੀਆਂ ਛੋਟਾਂ ਦੇ ਦਿੱਤੀਆਂ ਗਈਆਂ ਕਿ ਕਾਰੋਬਾਰ ਪੱਖੀ ਨੀਤੀ ਬਣਾ ਦਿੱਤੀ ਗਈ ਆ, ਵਾਤਾਵਰਨ ਨੂੰ ਉੱਥੇ ਪਹਿਲ ਨਹੀਂ ਦਿੱਤੀ ਜਾ ਰਹੀ। ਤਾਂ ਤੁਸੀਂ ਠੀਕ ਆ, ਅੱਜ ਲੋਕਲ ਪੱਧਰ ਤੇ 400 ਸਕ੍ਰੈਪ ਕਾਰੋਬਾਰੀਆਂ ਨੂੰ ਤੁਸੀਂ ਬੈਨ ਕਰ ਦਿੱਤਾ ਜਾਂ ਲਾਇਸੈਂਸ ਰੱਦ ਕਰ ਦਿੱਤੇ, ਪਰ ਜਦੋਂ ਅੱਗੇ ਉਹ ਐਕਟ ਬਣ ਕੇ ਹੋਣ ਦੇ ਵਿੱਚ ਆ ਜਾਊਗਾ, ਉਹ ਸੋਧਾਂ ਜਿਹੜੀਆਂ ਐਕਟ ਦੇ ਵਿੱਚ ਲਾਗੂ ਹੋ ਜਾਣਗੀਆਂ, ਤਦ ਤੁਸੀਂ ਕੀ ਕਰੋਗੇ? ਤਦ ਤੁਹਾਡਾ ਵਾਤਾਵਰਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਡਾਮਾਡੋਲ ਹੋ ਜਾਏਗਾ, ਜਿਹੜਾ ਕਿ ਪਹਿਲਾਂ ਹੀ ਬਰਬਾਦ ਹੋਇਆ ਪਿਆ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।